ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਮੰਗਲਵਾਰ 5 ਸਤੰਬਰ 2023 20 ਭਾਦੋ ਨਾਨਕ ਸ਼ਾਹੀ ਸੰਮਤ 555। ਸੋ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਵਾਰੀ ਸਵਾਗਤ ਕਰਦੇ ਹਾਂ ਮਿੰਟੂ ਗੁਰਸਰੀਗਾ ਜੀ ਦਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿਆਸੀ ਸਰਗਰਮੀਆਂ, ਸਿਆਸੀ ਖਬਰਾਂ ਤੋਂ। ਪੰਜਾਬ ਦੇ ਕਾਂਗਰਸੀਆਂ ਨੇ ਕਹਿੰਦੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਤੋਂ ਇਨਕਾਰ ਕਰ ਦਿੱਤਾ, ਜਦਕਿ ਉਤਲੇ ਪੱਧਰ ਤੇ ਗੱਠਜੋੜ ਹੈਗਾ ਜੀ। ਦੇਖੋ, ਇਧਰ ਇੰਡੀਆ ਦਾ ਇਹ ਚੱਕਰ ਚੱਲਦਾ ਪਿਆ ਪੰਜਾਬ ਦੀ ਰਾਜਨੀਤੀ ਚ। ਉਧਰ ਇੰਡੀਆ ਦੇ ਨਾਂ ਨੂੰ ਲੈ ਕੇ ਬੜਾ ਚਰਚਾ ਚੱਲਣ ਡਿਆ ਜੀ। ਉਹ ਕਹਿੰਦੇ ਆ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਇੰਡੀਆ ਦਾ ਜਿਹੜਾ ਪੂਰਾ ਨਾਮ ਮਤਲਬ ਕਿ ਇੰਟਰਨੈਸ਼ਨਲੀ ਵੀ ਭਾਰਤ ਹੋ ਜਾਏਗਾ। ਖੈਰ, ਇਧਰ ਇੰਡੀਆ ਵਾਲਾ ਜਿਹੜਾ ਮਸਲਾ ਹੈ ਉਹ ਦੇਖੋ, ਅੱਜ ਇਹਨਾਂ ਨੇ ਨਾ ਮੀਟਿੰਗ ਰੱਖੀ ਸੀਗੀ। ਜਿਹੜੇ ਇਹਨਾਂ ਦੇ ਵੱਡੇ ਲੀਡਰ ਆ ਜਾਂ ਜਿਹੜੇ ਇਲੈਕਸ਼ਨ ਲੜ ਚੁੱਕੇ ਆ ਤੇ ਕਾਮਯਾਬ ਭਾਵੇਂ ਨਹੀਂ ਹੋਏ, ਯਾਨੀ ਜਿਹੜੀ ਮਹੱਤਵਪੂਰਨ ਲੀਡਰਸ਼ਿਪ ਹੁੰਦੀ ਆ ਉਹਦੀ ਆਪਸ ਦੇ ਵਿੱਚ ਇਹਨਾਂ ਦੀ ਇੱਕ ਬੈਠਕ ਹੋਈ ਆ। ਤੇ ਇਹਦੇ ਚ ਜਿਹੜੇ ਹੈਗੇ ਨੇ ਪ੍ਰਧਾਨ ਵੜਿੰਗ ਸਾਹਿਬ, ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਗੱਠਜੋੜ ਨਹੀਂ ਹੋਏਗਾ। ਨਾਲ ਉਹ ਸਪਸ਼ਟ ਕਰਦੇ ਨੇ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਅਸੀਂ ਇਲੈਕਸ਼ਨ ਲੜਾਂਗੇ ਤੇ ਹਾਈ ਕਮਾਨ ਨੇ ਵੀ ਇਹੋ ਕਿਹਾ ਕਿ ਤੁਸੀਂ ਤਿਆਰੀ ਕਰੋ ਜੀ। ਤੇ ਦੂਸਰੇ ਪਾਸੇ ਅੱਜ ਬਾਜਵਾ ਸਾਹਿਬ ਉਹ ਵੀ ਬੋਲੇ। ਉਹਨਾਂ ਨੇ ਤੇ ਗੱਠਜੋੜ ਨੂੰ ਸ਼ਾਇਦ ਸੋਕਾਇਲ ਕਿਹਾ ਕਿ ਬਈ ਅਸੀਂ ਨਹੀਂ ਇੱਥੇ ਕਰਾਂਗੇ। ਉਹ ਕਹਿੰਦੇ ਆ ਕਿ ਸਾਡੇ ਜਿਹੜੇ ਵਰਕਰਸ ਨੇ, ਅਸੀਂ ਉਹਨਾਂ ਵਰਕਰਾਂ ਦੀ ਭਾਵਨਾ ਤੋਂ ਹਾਈ ਕਮਾਨ ਨੂੰ ਜਾਣੂ ਕਰਵਾ ਦੇਣਾ ਆ ਕਿ ਬਈ ਸਾਡੀ ਭਾਵਨਾ ਜਿਹੜੀ ਹੈ ਉਹ ਇਹੋ ਆ ਕਿ ਇੱਥੇ ਪੰਜਾਬ ਦੇ ਵਿੱਚ ਇਹ ਅਲਾਇੰਸ ਜਿਹੜਾ ਉਹ ਸੰਭਵ ਨਹੀਂ ਹੈ। ਖੈਰ ਦੇਖੋ, ਇਹ ਤੇ ਗੱਲ ਸਾਫ਼ ਹੈ, ਸਪਸ਼ਟ ਆ ਕਿ ਇੱਕ ਤਾਂ ਮਤਲਬ ਇਹ ਕਿਹਾ ਜਾ ਰਿਹਾ ਵਾ ਵਾਰ-ਵਾਰ, ਤਾਂ ਉਹ ਕਹਿ ਰਹੇ ਨੇ ਕਿ ਸੰਵਿਧਾਨ ਬਚਾਉਣ ਵਾਸਤੇ ਜਾਂ ਦੇਸ਼ ਬਚਾਉਣ ਵਾਸਤੇ ਜ਼ਰੂਰੀ ਹੈ। ਉਹ ਕਾਂਗਰਸੀ ਲੀਡਰਾਂ ਦਾ ਵਿਚਾਰ ਹੈਗਾ, ਮਤਲਬ ਕਿ ਉਤਲੇ ਪੱਧਰ ਤੇ ਉਹ ਇਸ ਗੱਠਜੋੜ ਦੇ ਵਿਰੋਧ ਦੇ ਵਿੱਚ ਨਹੀਂ ਹੈਗੇ। ਪਰ ਇੱਥੇ ਆ ਕੇ ਉਹਨਾਂ ਦੇ ਕੁਝ ਫਰਕ ਪੈ ਜਾਂਦੇ ਆ। ਉਹਨਾਂ ਨੂੰ ਪਤਾ ਆ ਇੱਕ ਤੇ ਚੀਜ਼ ਇਹ ਜਿਹੜੀ ਸਾਫ਼ ਆ ਕਿ ਲੋਕਾਂ 'ਚ ਮੈਸੇਜ ਬੜਾ ਗਲਤ ਜਾਏਗਾ। ਲੋਕਾਂ 'ਚ ਦੇਖੋ ਗੱਲ ਕੀ ਹੁੰਦੀ ਹੈ ਨਾ ਪ੍ਰਵੀਨ ਜੀ, ਇਸ ਚੀਜ਼ ਨੂੰ ਸਮਝੋ। ਤੁਸੀਂ ਵੀ ਪਿੰਡ ਤੋਂ ਆਉਂਦੇ ਹੋ, ਮੈਂ ਵੀ ਪਿੰਡ ਤੋਂ ਆਉਣਾ ਜੀ। ਬਹੁਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਕਿ ਉੱਤੇ ਗੱਠਜੋੜ ਕੀ ਆ, ਉਹਦੇ ਵਿਜ਼ਨ ਏਜੰਡੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਉਹ ਸਿੱਧਾ ਤੇ ਸਾਫ਼ ਇੱਕੋ ਹੀ ਕਹਿਣਾ ਉਹਨਾਂ ਦਾ ਹੁੰਦਾ ਹੈ ਕਿ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਘਲਾਇਆ ਸੀ ਤੇ ਆਪਸ 'ਚ ਮਿਲ ਗਏ ਨੇ ਜਾ ਕੇ। ਸਭ ਰਲੇ ਕਬੂਤਰ ਹੋਏ ਜੀ, ਚਿੱਟੇ ਤੇ ਗੋਲੇ। ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਮੈਸੇਜ ਆ ਜਾਂਦਾ ਹੈ ਨਾ, ਫਿਰ ਬਹੁਤ ਔਖਾ ਹੋ ਜਾਂਦਾ। ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਨੂੰ ਖਤਮ ਕਰ ਦਿੱਤਾ ਇਸ ਚੀਜ਼ ਨੇ। ਮਿਲੇ ਹੋਣ ਦੇ ਦੋਸ਼ ਜੀ ਤੁਸੀਂ ਦੇਖ ਲਓ ਨਾ, ਮਿਲੇ ਹੋਣ ਦੇ ਦੋਸ਼ ਨੇ। ਸੋ ਇਹ ਬਹੁਤ ਖਤਰਨਾਕ ਹੁੰਦਾ ਤੇ ਕਾਂਗਰਸੀ ਇਹ ਸਮਝਦੇ ਆ ਕਿ ਇੱਕ ਤੇ ਨਮੋਸ਼ੀ ਬੜੀ ਹੋਈ, ਠੀਕ ਹੈ, ਕਿ ਹੁਣ ਮਤਲਬ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਭਜਾਇਆ, ਇਹਨਾਂ ਦਬੱਲਿਆ ਸਾਡੇ ਬੰਦਿਆਂ ਨੂੰ, ਉਹ ਕਿਹੜੇ ਮੂੰਹ ਨਾਲ ਭਾਰਤ ਭੂਸ਼ਣ ਆਸ਼ੂ ਕਿਹੜੇ ਮੂੰਹ ਨਾਲ ਤੁਰਨਗੇ? ਸਾਧੂ ਸਿੰਘ ਧਰਮਸੋਤ ਹੋਰੀ ਮੈਨੂੰ ਦੱਸੋ, ਜਿਨ੍ਹਾਂ ਨੂੰ ਪਾਣੀ ਪਿਆ ਪਿਆ ਕੇ ਇਹਨਾਂ ਨੇ ਕੋਸਿਆ
ਤੇ ਜਿਨ੍ਹਾਂ ਨੂੰ ਫਰਸ਼ਾਂ ਤੇ ਉੱਥੇ ਪਾਇਆ ਹੋਊਗਾ ਥੱਲੇ, ਤੇ ਉਹ ਕਿਵੇਂ ਵਰਕਰਾਂ ਨੂੰ ਕਹਿਣਗੇ? ਹਰ ਪਾਸੇ ਰਹੇਗੀ ਨਾ। ਇਹੀ ਹਾਲ ਦਿੱਲੀ ਦੀ ਇਕਾਈ ਦਾ। ਹਲਕਾ ਲਾਭਾ ਨੇ ਇੱਕ ਵਾਰੀ ਬਾਹਰ ਆ ਕੇ ਕਹਿ ਦਿੱਤਾ ਸੀਗਾ, ਜਿਹੜੀ ਗੱਲ ਅੱਜ ਇਹਨਾਂ ਨੇ ਦੁਹਰਾਈ ਆ ਕਿ ਭਾਈ ਉਹ ਤੇ ਸਾਨੂੰ ਕਹਿੰਦੇ ਕਿ ਤੁਸੀਂ ਆਪਣੀ ਤਿਆਰੀ ਕਰੋ, ਹਾਈ ਕਮਾਂਡ ਵਾਲੇ। ਤੇ ਮਾਨ ਸਾਹਿਬ ਨੂੰ ਪੁੱਛਿਆ ਗਿਆ ਸੀ ਤੇ ਇਹਨਾਂ ਨੇ ਬੜੀ ਇੱਕ ਬੇਹੂਦਾ ਜੀ ਟਿੱਪਣੀ ਕੀਤੀ ਸੀ ਕਿ ਮੇਲੇ 'ਚ ਮਰੂਦਾਂ ਨੂੰ ਕੌਣ ਪੁੱਛਦਾ ਹੈ। ਜਦ ਕਿ ਉਹ ਇੱਕ ਲੇਡੀ ਨੇਤਾ ਨੇ ਇਹ ਗੱਲ ਕਹੀ ਸੀਗੀ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਮਾਨ ਸਾਹਿਬ ਨੂੰ ਕਿ ਭਾਈ ਉਹ ਵੀ ਤੁਹਾਡੇ ਫਿਰ ਸਾਥੀ ਹੋਣਗੇ ਜਿਹੜੇ ਪਹਿਲਾਂ ਸਾਥੀ ਰਹੇ ਨੇ। ਜਦੋਂ ਤੁਸੀਂ ਉਤਲੇ ਪੱਧਰ ਤੇ ਗੱਠਜੋੜ ਚਾਹੋਗੇ ਤਾਂ ਹਰੇਕ ਬੰਦਾ, ਹਰੇਕ ਉਹਨਾਂ ਦਾ ਵਰਕਰ ਜਿਹੜਾ ਉਹ ਤੁਹਾਡਾ ਸਾਥੀ ਕਹਿਲਾਏਗਾ। ਤਾਂ ਇਹ ਬਚਦੀ ਬਚਾਉਂਦੀ ਗੱਲ ਤਾਂ ਜਿਹੜੀ ਇਹਦੇ 'ਚ ਹੈਗੀ ਆ ਪ੍ਰਵੀਨ ਜੀ, ਉਹ ਇਹੋ ਆ। ਮੈਂ ਜਿਹੜੀ ਵਾਰ-ਵਾਰ ਕਹਿ ਰਿਹਾ ਕਿ ਇਹਨਾਂ ਦੇ ਕੋਲ ਆਪਸ਼ਨ ਦੋ ਨੇ ਕਿ ਜਾਂ ਤਾਂ ਕਾਂਗਰਸ ਤੋਂ ਨਾਰਾਜ਼ ਬੰਦੇ ਭੱਜਣਗੇ ਤੇ ਦੂਸਰਾ ਜਾਂ ਫਿਰ ਇਹ ਫਾਰਮੂਲਾ ਬੰਗਾਲ ਤੇ ਕੇਰਲ ਵਾਲਾ ਲਿਆਉਣਗੇ। ਤੇ ਉਹਦੇ ਬਾਰੇ ਬਾਜਵਾ ਸਾਹਿਬ ਨੇ ਕੱਲ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਤੇ ਇੰਟਰਵਿਊ ਦੇ ਦੌਰਾਨ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ ਸਨ ਕਿ ਜਿਵੇਂ ਅਸੀਂ ਕੇਰਲ ਦੇ ਵਿੱਚ ਕਰਦੇ ਹਾਂ ਕਿ ਕਾਮਰੇਡ ਤੇ ਅਸੀਂ ਉੱਥੇ ਇਲੈਕਸ਼ਨ ਵਿਰੋਧ ਦੇ ਵਿੱਚ ਲੜਦੇ ਹਾਂ, ਬਟ ਕੌਮੀ ਪੱਧਰ ਤੇ ਆ ਕੇ ਅਸੀਂ ਇੱਕਮਿਕ ਹੋ ਜਾਂਦੇ ਹਾਂ। ਉਹ ਇੱਥੇ ਕਿਉਂ ਨਹੀਂ ਕੀਤਾ ਜਾ ਸਕਦਾ? ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ। ਸੀਐਮ ਵੱਲੋਂ ਕਹਿੰਦੇ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਕਲਾਸਰੂਮ ਬਣਾਉਣ ਤੇ ਮੁਰੰਮਤ ਦਾ ਐਲਾਨ ਕੀਤਾ ਗਿਆ ਜੀ। ਹਾਂਜੀ, ਅੱਜ ਅਧਿਆਪਕਾਂ ਦਾ ਦਿਨ ਸੀਗਾ ਨਾ, ਅਧਿਆਪਕ ਦਿਹਾੜਾ ਸੀਗਾ। ਹਾਂਜੀ, ਤੇ ਬੜਾ ਲਾਮ ਲਸ਼ਕਰ ਸੀ। ਅੱਜ ਮਹੀਨੇ ਦੇ ਲਾਗੇ ਇਹਨਾਂ ਨੇ ਸਟੇਟ ਪੱਧਰ ਦਾ ਰੱਖਿਆ ਸੀਗਾ ਪ੍ਰੋਗਰਾਮ। ਬੱਲੇ ਬੱਲੇ ਬੱਲੇ, ਕੋਈ ਪੁਲਿਸ ਸੀ ਉੱਥੇ। ਤੇ ਹਿਸਾਬ ਲਾ ਲਓ ਕਿ ਇਹ ਜਿਹੜੇ ਹੈਗੇ ਨੇ, ਜਿਹੜੇ ਕਹਿੰਦੇ ਸੀਗੇ ਕਿ VIP ਕਲਚਰ ਖਤਮ ਕਰ ਦਿਆਂਗੇ, ਇਹਨਾਂ ਨੇ ਸ਼ਾਹਰਾਹ ਹੀ ਬੰਦ ਕੀਤਾ ਹੋਇਆ ਸੀ, ਇੱਕ ਪਾਸੇ ਸੀਲ ਕਰ ਦਿੱਤਾ ਜੀ। ਮਤਲਬ ਕਿ 1 ਵੇ ਨੂੰ 2 ਵੇ ਬਣਾ ਕੇ ਇੱਕ ਇਹਨਾਂ ਲਈ ਰਿਜ਼ਰਵ ਕਰ ਦਿੱਤਾ ਗਿਆ। ਹਿਸਾਬ ਲਾ ਲਓ ਸੜਕ ਹੀ ਰਿਜ਼ਰਵ ਹੋ ਗਈ। ਜਿਹੜੇ ਕਹਿੰਦੇ ਸੀ ਆਮ ਆਦਮੀ ਆਮ ਘਰਾਂ ਦੇ ਜਾਏ ਜੀ। ਤੇ ਪੁਲਿਸ, ਮੈਂ ਕਹਿੰਦਾ ਜੀ ਅੰਤ ਹੀ ਕੋਈ ਨਹੀਂ ਹੈਗਾ। ਖੈਰ, ਤੇ ਉੱਥੇ ਲੰਮਾ ਚੌੜਾ ਇਹਨਾਂ ਨੇ ਭਾਸ਼ਣ ਝਾੜਿਆ ਸੂ, ਆਖੇ ਜੀ ਅਸੀਂ ਪਹਿਲੇ ਤਾਂ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਰਾਜ ਦੇ ਵਿੱਚ ਤੇ ਜੀ ਜਿਹੜਾ ਅਧਿਆਪਕ ਦਿਹਾੜਾ ਸੀ ਉਹ ਕਾਲਾ ਦਿਨ ਮਨਾਉਂਦੇ ਸੀਗੇ। ਅਸੀਂ ਇਹਨਾਂ ਦੀ ਮਤਲਬ ਬੜੀ ਸਿਫਤ ਕਰਦੇ ਹਾਂ, ਸਲਾਹਤ ਕਰਦੇ ਹਾਂ ਜੀ, ਬੜੀ ਇੱਜ਼ਤ ਕਰਦੇ ਹਾਂ ਵਗੈਰਾ ਵਗੈਰਾ। ਦੇਖੋ ਇਹ ਤਾਂ ਲਾਠੀ ਚਾਰਜ ਕਰਦੇ ਹੁੰਦੇ ਸੀ, ਅਸੀਂ ਨਾ ਅਧਿਆਪਕਾਂ ਤੇ ਲਾਠੀ ਚਾਰਜ ਕਰਨੇ ਆ, ਨਾ ਲੈਣਾ ਨਾ ਦੇਣਾ। ਤੇ ਜਦੋਂ ਇਹ ਸਭ ਕੁਝ ਬੋਲ ਰਹੇ ਸਨ ਤੇ ਠੀਕ ਉਸੇ ਵੇਲੇ ਸੰਗਰੂਰ ਦੇ ਵਿੱਚ ਡੱਫੂ ਦਾਣਾ ਦਿੱਤਾ ਜਾ ਰਿਹਾ ਸੀ ਅਧਿਆਪਕਾਂ ਨੂੰ। ਛੋਟੇ ਛੋਟੇ ਬੱਚਿਆਂ ਨਾਲ ਪਹੁੰਚੀਆਂ ਅਧਿਆਪਕਾਵਾਂ ਨੂੰ ਉੱਥੇ ਪੁਲਿਸ ਖਿੱਚ ਤੂੰ ਦਾ ਫਿਰ ਸ਼ਿਕਾਰ ਹੋਣਾ ਪਿਆ ਜੀ। ਯਾਨੀ ਮਤਲਬ ਕਿ ਟੋਟਲੀ ਜਿੱਦਾਂ ਕਹਿ ਲਈਏ, ਪਤਾ ਨਹੀਂ ਇਹ ਵਿਧ ਬਣਦੀ ਹੁੰਦੀ ਆ ਕੋਈ। ਅੱਗੇ ਪਿਛਲਿਆਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਸੀ ਕਿ ਹਰੇਕ ਬਿਆਨ ਚ ਕੁਛ ਨਾ ਕੁਛ ਨਿਕਲ ਆਉਣਾ, ਹਰੇਕ ਕੰਮ ਚ ਕੁਛ ਨਾ ਕੁਛ ਨਿਕਲ ਆਉਣਾ। ਸੋ ਲਿਹਾਜ਼ਾ ਗੱਲ ਇਹ ਆ ਕਿ ਚਲੋ ਸਿੱਖਿਆ ਵਾਸਤੇ ਕੰਮ ਕਰ ਰਹੇ ਨੇ ਤੇ ਚੰਗੀ ਗੱਲ ਆ। ਹੁਣ ਦੇਖੋ ਕਮਰਿਆਂ ਦੀ ਜੇ ਮੁਰੰਮਤ ਕਰਨੀ ਆ ਤੇ ਉਹ ਤਾਂ ਕਰਨੀ ਤੁਹਾਡਾ ਫਰਜ਼ ਬਣਦਾ। ਨਵੇਂ ਕਮਰੇ ਉਸਾਰਨੇ ਆ ਤੇ ਉਹ ਭਾਈ ਜ਼ਰੂਰੀ ਆ। ਪਰ ਗੱਲ ਇਹ ਆ ਕਿ ਪਿੱਛੇ ਜੇ ਇੱਕ ਅਧਿਆਪਕਾ ਜਿਹੜੀ ਆ ਉਹ ਕਮਰੇ ਦੇ ਥੱਲੇ ਦਬ ਕੇ ਮਰ ਗਈ। ਹਾਂਜੀ, ਤੇ ਉਹ ਤੁਸੀਂ ਠੇਕੇਦਾਰ ਤੇ ਪਰਚਾ ਕਰ ਦਿੱਤਾ। ਪਰ ਇਹ ਜਿਹੜੀ ਉਹ ਕਮੇਟੀ ਨੇ ਵੇਖਣਾ ਸੀਗਾ ਕਿ ਕੀ ਇਹ ਕੰਡਮ ਹੋਇਆ, ਇਹ ਢਾਂਚਾ ਕਿ ਨਹੀਂ, ਕਿ ਸਕੂਲ ਟਾਈਮ 'ਚ ਸਭ ਕੁਝ ਜਾਰੀ ਕੀਤਾ ਜਾ ਸਕਦਾ। ਯਾਨੀ ਮਹਿਕਮੇ ਚੋਂ ਇੱਕ ਵੀ ਬੰਦਾ ਤੁਸੀਂ ਜ਼ਿੰਮੇਵਾਰ ਨਹੀਂ ਬਣਾਇਆ। ਲੁਧਿਆਣੇ 'ਚ ਜੇ ਗੈਸ ਤਰਾਸਦੀ ਹੁੰਦੀ ਆ, ਇੱਕ ਵੀ ਬੰਦਾ ਜ਼ਿੰਮੇਵਾਰ ਨਹੀਂ ਬਣਾਇਆ ਅੱਜ ਤੱਕ ਤੁਸੀਂ ਕਿ ਕਿਹਦੀਆਂ ਅਣਗਹਿਲੀਆਂ। ਤੇ ਗੱਲ ਇਹ ਹੈ ਕਿ ਗੱਲਾਂ ਕਹਿਣ 'ਚ ਕੁਛ ਲੱਗਦਾ ਨਹੀਂ ਹੁੰਦਾ, ਗੱਲਾਂ ਤੇ ਇਹਨਾਂ ਨੇ ਚਲੋ ਕਈਆਂ ਨੇ ਐਲਾਨ ਵੀ ਕੀਤੇ ਆ ਤੇ ਸਕੂਲ ਆਫ ਐਮੀਨੈਂਸ ਦੇ ਗੁਣ ਵੀ ਗਾਏ ਆ। ਉਹ ਆਪੋ ਆਪਣੀ ਥਾਂ ਤੇ ਚੀਜ਼ਾਂ ਠੀਕ ਨੇ, ਦਰੁਸਤ ਨੇ। ਪਰ ਮਸਲਾ ਤੇ ਇਹ ਹੈ ਨਾ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਐਕਸ਼ਨ ਉਹਦੇ ਤੋਂ ਬਿਲਕੁਲ ਉਲਟ ਹੋ ਰਹੇ ਨੇ। ਅੱਜ ਵੀ ਅਧਿਆਪਕ ਧੱਕੇ ਖਾ ਰਹੇ ਆ, ਜਿਹੜੇ ਕੱਚੇ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਈ ਕੱਚਾ ਛੱਡਿਆ ਨਹੀਂ। ਅੱਜ ਵੀ ਜੇ ਤੁਸੀਂ ਦੇਖੋਗੇ 8-9 ਹਜ਼ਾਰ ਅਧਿਆਪਕ ਤੁਹਾਡੀਆਂ ਮਿੰਨਤਾਂ ਕਰ ਰਿਹਾ ਕਿ ਸਾਨੂੰ ਭਾਈ ਧੱਕੇ ਕਰਦੇ। ਜੀ ਜੀ ਜੀ। ਤੇ ਮਿੰਟੂ ਜੀ, 2 ਭਰਾਵਾਂ ਦੀ ਜਿਹੜੀ ਖੁਦਕੁਸ਼ੀ ਮਾਮਲਾ ਹੈ, ਵਿੱਚੋਂ ਇੱਕ ਭਰਾ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਹੁਣ ਪੀੜਤ ਪਿਤਾ ਨੇ ਕੋਈ ਚੇਤਾਵਨੀ ਦਿੱਤੀ ਹੈ ਜੀ। ਦੇਖੋ, ਦੋਨਾਂ ਭਰਾਵਾਂ ਦੀ ਜਿਹੜੀ ਇਹ ਖੁਦਕੁਸ਼ੀ ਆ ਬੜੀ ਮੰਦਭਾਗੀ ਆ। 2 ਭਰਾ ਸਕੇ ਖੁਦਕੁਸ਼ੀ ਕਰ ਜਾਣ, ਦਰਿਆ 'ਚ ਡੁੱਬ ਕੇ
ਤੇ ਬੜੀ ਸਾਡੇ ਵਾਸਤੇ ਕਹਿ ਲਓ ਕਿ ਹਿਰਦੇ ਵੇਦਕ ਗੱਲ ਆ। ਹੁਣ ਇਹਦੇ ਚ ਕੀ ਆ ਕਿ ਮਸਲਾ ਜਿਹੜਾ ਉਹ ਇਹ ਆ ਕਿ ਇੱਕ ਤੇ ਲਾਸ਼ ਲੱਭੀ ਨਹੀਂ ਹਾਲੇ, ਛੋਟੇ ਦੀ ਲੱਭ ਗਈ ਆ ਤੇ ਸ਼ਾਇਦ ਵੱਡੇ ਦੀ ਨਹੀਂ ਲੱਭੀ। ਠੀਕ ਹੈ ਜੀ। ਦੂਜੀ ਗੱਲ ਇਹ ਆ ਕਿ ਸੰਸਕਾਰ ਵਾਸਤੇ ਟੱਬਰ ਬਣ ਨਹੀਂ ਰਿਹਾ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਪਰਚਾ ਕਰੋ, ਪਰਚਾ ਕੀਤਾ। ਹੁਣ ਉਹ ਕਹਿੰਦੇ ਕਿ ਥਾਣੇਦਾਰ ਨਵਦੀਪ ਸਿੰਘ ਦੀ ਗ੍ਰਿਫਤਾਰੀ ਕਰੋ। ਇਹ ਨਵਦੀਪ ਸਿੰਘ ਉਹ ਆ, ਤੁਹਾਨੂੰ ਯਾਦ ਹੋਣਾ ਹੈ, ਕਰੋਨਾ ਦੇ ਦੌਰਾਨ ਇਹਨੇ ਕਿੱਕ ਮਾਰ ਕੇ ਇੱਕ ਸਬਜ਼ੀ ਵਾਲੀ ਰੇਹੜੀ ਪਲਟਾਈ ਸੀ ਤੇ ਇਹਨੂੰ ਬੜੀਆਂ ਗਾਲਾਂ ਪਈਆਂ ਸੀ, ਬਹੁਤ ਲਾਹਨਤਾਂ ਪਾਈਆਂ ਸੀ ਲੋਕਾਂ ਨੇ। ਇਹ ਉਹੀ ਥਾਣੇਦਾਰ ਆ, ਬੜਾ ਬਦਤਮੀਜ਼ ਆਦਮੀ ਦੱਸਦੇ ਆ। ਹੁਣ ਉਹਨਾਂ ਨੇ ਚੇਤਾਵਨੀ ਇਹ ਦਿੱਤੀ ਆ ਕਿ ਭਾਈ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰੋ, ਕਿਉਂਕਿ ਉਹ ਮੁਨਸ਼ੀ ਤੇ ਜਿਹੜਾ ਇਹ ਥਾਣੇਦਾਰ ਆ, ਜਿਹੜੇ ਨਾਮਜ਼ਦ ਕੀਤੇ ਗਏ ਕੇਸ ਦੇ ਵਿੱਚ, ਇਹ ਸਾਰੇ ਹੁਣ ਲੱਭਦੇ ਨਹੀਂ ਪਏ। ਉਹ ਹੁਣ ਭੱਜ ਗਏ ਨੇ। ਇਹਨਾਂ ਨੇ ਲੁੱਕ ਆਊਟ ਨੋਟਿਸ ਤੇ ਜ਼ਰੂਰ ਜਾਰੀ ਕੀਤਾ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਪ੍ਰਸ਼ਨ ਆ ਕਿ 3-4 ਦਿਨ ਤੇ ਹੋ ਗਏ ਨੇ। ਵੈਸੇ ਇਹ ਮਾਮਲਾ ਤੇ ਕਈ ਦਿਨ ਪਹਿਲਾਂ ਦਾ, 3-4 ਦਿਨ ਹੋ ਗਏ ਨੇ ਲਾਸ਼ ਲੱਭੀ ਨੂੰ ਵੀ। ਤੇ ਲੁੱਕ ਆਊਟ ਨੋਟਿਸ ਤੁਸੀਂ ਹੁਣ ਜਾਰੀ ਕਰ ਰਹੇ ਹੋ, ਪਰਚਾ ਕੱਟਤਾ। ਤਾਂ ਪਰਚਾ ਕੱਟਣ ਤੋਂ ਪਹਿਲਾਂ ਉਹ ਇੱਥੇ ਤੁਹਾਡੇ ਕੋਲ ਸੀ, ਉਹਦੇ ਗੁੱਟ ਨੂੰ ਹੱਥ ਪਾ ਕੇ ਬਾਅਦ ਚ ਪਰਚਾ ਕੱਟਿਆ ਜਾ ਸਕਦਾ ਹੈ ਕਿ ਬਹਿ ਜਾ ਇੱਥੇ ਹਵਾਲਾ ਚ ਵਰਦੀ ਲਾ ਕੇ। ਇਹੀ ਫਰਕ ਹੁੰਦਾ। ਦੇਖੋ ਗੱਲ ਇਹ ਆ ਕਿ ਹਵਾਲਾਤ ਉਹੀ ਹੁੰਦੀ ਹੈ, ਬਸ ਫਰਕ ਮੁਲਾਜ਼ਮ ਜਿਹੜਾ ਉਹ ਮੁਲਜ਼ਮ ਬਣ ਜਾਂਦਾ, ਕੰਨਾ ਕੱਟਿਆ ਜਾਂਦਾ, ਹੋਰ ਕੀ ਆ। ਜੀ। ਤਾਂ ਉਹਨੂੰ ਪੂਰਾ ਮੌਕਾ ਪ੍ਰਦਾਨ ਕੀਤਾ ਗਿਆ, ਮੌਕਾ ਦਿੱਤਾ ਗਿਆ, ਨਿਕਲ ਗਿਆ। ਹੁਣ ਪਤਾ ਨਹੀਂ ਬਾਹਰ ਨਿਕਲਿਆ ਕਿੱਥੇ ਆ। ਸੋ ਇਹ ਪਰਿਵਾਰ ਮੰਗ ਕਰ ਰਿਹਾ ਹੈ ਕਿ ਜੇ ਤੁਸੀਂ ਇਹਨੂੰ ਗ੍ਰਿਫਤਾਰ ਨਾ ਕੀਤਾ ਛੇਤੀ ਤੋਂ ਛੇਤੀ, ਤੇ ਅਸੀਂ ਫਿਰ ਇਹ ਲਾਸ਼ ਜਿਹੜੀ ਉਹ ਲੈ ਕੇ ਚੰਡੀਗੜ੍ਹ ਜਾਵਾਂਗੇ, ਪ੍ਰਦਰਸ਼ਨ ਕਰਾਂਗੇ ਜੀ ਇੱਕ ਤਰ੍ਹਾਂ ਨਾਲ। ਸੋ ਇਸ ਕਰਕੇ ਇਹਨਾਂ ਦਾ ਰੋਹ ਬਈ ਆਪਣੀ ਥਾਂ ਤੇ ਜਾਇਜ਼ ਹੈ। ਜਿਨ੍ਹਾਂ ਦੇ 2 ਜਵਾਨ ਪੁੱਤਰ ਚਲੇ ਗਏ ਹੋਣ ਤੇ ਉਹ ਤਾਂ ਫਿਰ ਕਰਨਗੇ ਨਾ ਇਸ ਤਰ੍ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮੌਕੇ ਤੇ ਹੀ ਫੜਿਆ ਜਾ ਸਕਦਾ ਸੀ, ਕਿਉਂਕਿ ਉਹ ਥਾਣੇਦਾਰ ਤੇ ਮੈਂ ਵੇਖਿਆ ਇਹ ਸਾਰਾ ਕੁਝ ਹੋਣ ਤੋਂ ਬਾਅਦ, ਇਹ ਸਾਰਾ ਕੁਝ ਵਾਪਰਨ ਤੋਂ ਬਾਅਦ ਟੈਲੀਵਿਜ਼ਨ ਚੈਨਲਾਂ ਤੇ ਬੇਸ਼ਰਮੀ ਨਾਲ ਬਾਈਟਾਂ ਦੇ ਰਿਹਾ ਸੀ, ਸਫਾਈਆਂ ਦੇ ਰਿਹਾ ਸੀ ਉਹ ਤੇ। ਹਾਂਜੀ, ਬਿਲਕੁਲ। ਜੀ। ਤੇ ਫਰੀਦਕੋਟ ਦੇ ਵਿੱਚ ਲੰਘੇ ਦਿਨੀ ਇੱਕ ਕੁੱਟਮਾਰ ਹੋਈ ਸੀ ਮਿੰਟੂ ਜੀ, ਤੇ ਉਸ ਮਾਮਲੇ ਦੇ ਵਿੱਚ ਕਹਿੰਦੇ ਅਕਾਲੀਆਂ ਦੇ ਪਰਚਾ ਹੋ ਗਿਆ। ਇਹ ਨਾ ਸੁਖਬੀਰ ਸਿੰਘ ਬਾਦਲ ਦੀ ਸੀਗੀ ਪੇਸ਼ੀ। ਹਾਂਜੀ। ਪੇਸ਼ੀ ਦੇ ਮੌਕੇ ਤੇ ਸੰਗਠਨ ਕੋਈ ਸੀਗਾ ਤੇ ਉਹਨਾਂ ਨੇ ਮਤਲਬ ਕਿ ਇਹਨਾਂ ਦਾ ਘਰਾਓ ਵਗੈਰਾ ਕੀਤਾ ਸੀਗਾ, ਕੁਝ ਮਜ਼ਦੂਰ ਆਗੂ ਵੀ ਸਨ। ਤਾਂ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ, ਨੌਬਤ ਜਿਹੜੀ ਆ, ਉਹ ਮਾਰਕੁੱਟ ਤੱਕ ਚਲੇ ਗਈ ਹੈ। ਵੈਸੇ ਪਹਿਲੀ ਗੱਲ ਤੇ ਇਹ ਆ ਕਿ ਅਕਾਲੀਆਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਭਾਈ ਇਹਨਾਂ ਚੀਜ਼ਾਂ ਕਰਕੇ ਤੇ ਇੱਥੇ ਆ ਗਏ ਜੀ। ਤੇ ਦੂਜੀ ਗੱਲ ਇਹ ਆ ਕਿ ਇਹ ਕੋਈ ਪ੍ਰਦਰਸ਼ਨ ਜਿਹੜਾ ਸੁਖਬੀਰ ਸਿੰਘ ਬਾਦਲ ਵਾਸਤੇ ਨਵਾਂ, ਇਹਨਾਂ ਨੇ ਤਾਂ ਰਾਜ ਹੀ ਕਾਲੀਆਂ ਝੰਡੀਆਂ ਦੇ ਪਰਛਾਵੇਂ ਹੇਠ ਕੀਤਾ, ਕੋਈ ਨਵਾਂ ਤੇ ਹੈ ਨਹੀਂ ਇਹਨਾਂ ਵਾਸਤੇ। ਚਲੋ ਉੱਥੇ ਪੇਸ਼ੀ ਸੀਗੀ, ਕੋਈ ਨਾਰੇ ਨੂਰੇ ਮਾਰਦੇ ਤੇ ਆਪਣਾ ਨਿਕਲ ਜਾਂਦੇ। ਹੁਣ ਅਕਾਲੀਆਂ ਨੇ ਉੱਥੇ ਕੁੱਟਮਾਰ ਕੀਤੀ ਹੈ, ਗਲਤ ਹੋ ਗਿਆ। ਹਾਲਾਂਕਿ ਫੇਸਬੁੱਕ ਤੇ ਅਕਾਲੀ ਸਮਰਥਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਹਨਾਂ ਨੂੰ ਭਿਜਵਾਇਆ ਗਿਆ ਸੀਗਾ, ਯਾਨੀ ਇਹ ਪੇਡ ਸਨ। ਇਹ ਵੀ ਦੋਸ਼ ਹੈ ਕਥਿਤ ਤੌਰ ਤੇ। ਪਰ ਹੁਣ ਪਰਚਾ ਜਿਹੜਾ ਹੈ ਉਹ ਕੱਟ ਦਿੱਤਾ ਗਿਆ। 6 ਅਕਾਲੀ ਆਗੂ ਜਿਹੜੇ ਆ ਉਹ ਨਾਮਜ਼ਦ ਕਰ ਦਿੱਤੇ, ਸਿਆਪਾ ਪੈ ਗਿਆ ਨਾ। ਤੇ ਜੇ ਉਹ ਪ੍ਰਦਰਸ਼ਨ ਕਰ ਲੈਂਦੇ, ਪੁਲਿਸ ਤਾਂ ਉੱਥੇ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ, ਸਿਕਿਉਰਿਟੀ ਦਾ ਵਾਧੂ ਹੁੰਦੀ ਹੈ, ਨੇੜੇ ਤਾਂ ਹੁਣ ਉਹ ਰਹੇ, ਨਾਰੇ ਨੂਰੇ ਮਾਰਦੇ ਤੇ ਆਪੇ ਚਲੇ ਜਾਂਦੇ। ਹੁਣ ਦੂਜੀ ਗੱਲ ਜਿਹੜੀ ਹੈ, ਨਾਰੇ ਮਾਰਨ ਵਾਲਿਆਂ ਵਾਸਤੇ ਵੀ ਮੈਂ ਸਮਝਦਾ ਕਿ ਜੇ ਤਾਂ ਬਤੌਰ MP ਤੁਸੀਂ ਕਿਸੇ ਦਾ ਬਈ ਘਰਾਓ ਕਰਨਾ ਹੈ ਜਾਂ ਕਿਸੇ ਦੇ ਨਾਲ ਕੋਈ ਸਵਾਲ ਜਵਾਬ ਕਰਨਾ, ਉਹ ਤੇ ਜਾਇਜ਼ ਹੈ ਜੀ, ਉਹ ਤਾਂ ਠੀਕ ਹੈ। ਪਰੰਤੂ ਜੇ ਹੁਣ ਕੋਈ ਸਰਕਾਰੀ ਪੱਖ ਤੋਂ ਤੁਸੀਂ ਵੇਖੋਗੇ, ਇਹ ਉਹਨਾਂ ਦੀਆਂ ਪਿਛਲੀਆਂ ਗਲਤੀਆਂ ਉਹ ਤਾਂ ਭੁਗਤ ਰਹੇ ਨੇ, ਹਾਰ ਹੀ ਗਏ ਜਦੋਂ। ਤੇ ਹੁਣ ਮੌਕੇ ਤੇ ਕੋਈ ਚੀਫ ਮਿਨਿਸਟਰ ਨਹੀਂ, ਕੋਈ ਡਿਪਟੀ ਚੀਫ ਮਿਨਿਸਟਰ ਨਹੀਂ। ਮੈਨੂੰ ਲੱਗਦਾ ਇਹ ਵੀ ਚੀਜ਼ ਵੇਖਣੀ ਪਵੇਗੀ ਤੁਹਾਨੂੰ। ਜੇ ਤਾਂ ਬਤੌਰ MP ਤੁਸੀਂ ਦੇਖਣਾ ਹੈ ਫਿਰ ਤਾਂ ਠੀਕ ਆ, ਉਹ ਤੇ ਫਿਰ ਸਾਰੇ ਜਿਹੜੇ MP ਉਹਨਾਂ ਦਾ ਕਾਰਜਕਾਲ ਦੇ ਦੌਰਾਨ ਜੋ ਵੀ ਹੈਗੇ ਆ ਉਹ ਦੇਖੋ, ਕੋਈ ਚੱਕਰ ਨਹੀਂ ਹੈਗਾ। ਪਰ ਜੇ ਹੁਣ ਸਰਕਾਰ ਦੇ ਪੱਖ ਤੋਂ ਦੇਖੀਏ, ਸਰਕਾਰ ਥੋੜੀ ਅਕਾਲੀ ਚਲਾ ਰਹੇ ਨੇ, ਇਹ ਵੀ ਵੇਖਣਾ ਚਾਹੀਦਾ ਹੈ ਨਾ। ਪ੍ਰਦਰਸ਼ਨ ਉਹ ਤੇ ਆਪ ਪੇਸ਼ੀਆਂ ਪਾ ਭੁਗਤਦੇ ਨੇ ਜੀ, ਉਹਨਾਂ ਨੂੰ ਤੇ ਆਪ ਮੁਸੀਬਤਾਂ ਪਈਆਂ ਨੇ। ਸੋ ਗੱਲ ਇਹ ਹੈ ਕਿ ਇਹ ਵੀ ਇਸ ਪੱਖ ਤੋਂ ਵਿਚਾਰਨ ਵਾਲੀ ਗੱਲ ਹੈ ਕਿ ਜੇ ਕੋਈ ਸਥਾਨਕ ਪੱਧਰ ਦਾ ਮਾਮਲਾ ਹੈ, ਕੋਈ ਮੰਗ ਹੈ, ਤਾਂ ਇਹ ਤੇ ਪੂਰੀ ਕਰ ਨਹੀਂ ਸਕਦੇ ਤੇ MP ਆ।
MP ਤੁਹਾਨੂੰ ਪਤਾ ਹੀ ਆ, ਉੱਥੇ ਬੋਲ ਸਕਦਾ ਹੈ, ਸਦਨ ਦੇ ਵਿੱਚ ਗੱਲ ਰੱਖ ਸਕਦਾ ਹੈ, ਜਾਂ ਇੱਥੇ ਥੋੜੀ ਬਹੁਤੀ ਕਿਤੇ ਗ੍ਰਾਂਟ ਜਿਹੜੀ ਹੈ ਉਹ ਵੰਡਵੀਂ ਜੀ ਕਿਸੇ ਕੰਮ ਤੇ ਲਾ ਸਕਦਾ, ਹੋਰ ਤੇ ਕੀ ਕੀਤਾ ਜਾ ਸਕਦਾ। ਇੱਥੋਂ ਤੱਕ ਨੌਬਤ ਨਹੀਂ ਆਉਣੀ ਚਾਹੀਦੀ। ਚਲੋ ਜੇ ਉਹ ਆ ਵੀ ਗਏ, ਚਲੋ ਉਹਨਾਂ ਤੇ ਡਿਪੈਂਡ ਕਰਦਾ, ਆਪਾਂ ਰੋਕ ਨਹੀਂ ਸਕਦੇ ਕਿਸੇ ਨੂੰ। ਤੇ ਅਕਾਲੀਆਂ ਨੂੰ ਚਾਹੀਦਾ ਸੀ ਕਿ ਆਪਦਾ ਕੋਈ ਬਈ ਸਬਰ ਸਬੂਰੀ ਕਰ ਲੈਂਦੇ। ਕਿੱਡੀ ਕੁ ਗੱਲ ਹੈ, ਕੋਈ 10-20 ਮਿੰਟ ਕੋਈ ਨਾਰੇ ਮਾਰ ਕੇ ਚਲੇ ਜਾਂਦਾ। ਇਹ ਪਹਿਲੀ ਵਾਰੀ ਕੰਮ ਆ, ਪਹਿਲਾਂ ਬਹੁਤ ਹੋਇਆ। ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਦੀ ਗੱਲ ਕਰੀਏ, ਚੌਲਾਂ ਦੇ ਸੈਂਪਲਾਂ ਦੀ। ਇਹ ਰਿਜੈਕਟ ਕਰਨ ਤੋਂ ਬਾਅਦ ਹੁਣ ਸ਼ੈਲਰ ਮਾਲਕ ਭੜਕ ਗਿਆ ਜੀ। ਦੇਖੋ, ਇਹਨਾਂ ਦੇ ਨਾਲ ਮੈਂ ਸਮਝਦਾ ਕਿ ਕਿਤੇ ਨਾ ਪੰਜਾਬ ਦੇ ਨਾਲ ਗੇਮ ਬਹੁਤ ਵੱਡੀ ਲੱਗ ਰਹੀ ਆ, ਪਰ ਸਾਨੂੰ ਸਮਝ ਇਹਦੀ ਘੱਟ ਪੈਂਦੀ ਹੈ। ਸਾਡੇ ਕੋਲ ਇਹ ਵੀ ਇੱਕ ਬਹੁਤ ਵਧੀਆ ਢਾਂਚਾ ਹੈ ਨਾ, ਸ਼ੈਲਰ ਵੀ ਸਾਡੇ ਆਪਣੇ ਨੇ। ਹਾਂਜੀ। ਹੁੰਦਾ ਕੀ ਹੈ ਕਿ ਚੌਲ ਸਰਕਾਰ ਖਰੀਦਦੀ ਹੈ ਤੇ ਉਹ ਸ਼ੈਲਰ ਵੀ ਸਾਡੇ ਨੇ। ਹੁਣ ਸ਼ੈਲਰ ਦੇਖੋ, ਚਲੋ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਜ਼ਿਆਦਾ ਹੋ ਸਕਦੇ ਆ, ਆਪਣੇ ਸਿੱਖਾਂ ਦੇ ਜ਼ਿਆਦਾ ਹੋ ਸਕਦੇ, ਉਸ ਚੀਜ਼ 'ਚ ਨਹੀਂ ਨਾ ਪਈਓ ਹੈ ਤੇ ਪੰਜਾਬੀਆਂ ਦੇ ਨੇ ਨਾ ਜ਼ਿਆਦਾ, ਜਾਂ ਕੁਝ ਅਦਰ ਸਟੇਟਾਂ ਦੇ ਵੀ ਆ ਕੇ ਉਹਨਾਂ ਦੇ ਪਾਰਟਨਰ ਜਿਹੜੇ ਉਹ ਆ ਕੇ ਕਰ ਲੈਂਦੇ ਆ। ਉਹਦੇ ਨਾਲ ਕੀ ਹੈ ਕਿ ਉਹਨਾਂ ਦੀ ਵੀ ਕਮਾਈ ਆ, ਉਹਨਾਂ ਦਾ ਟੈਕਸ ਆ, ਉਹ ਵੀ ਕੰਟਰੀਬਿਊਟ ਕਰਦੇ ਨੇ। ਤੇ ਮੈਂ ਤੇ ਪਿਛਲੇ ਸਾਲ 2 ਸਾਲ 3 ਸਾਲ ਤੋਂ ਜਿਹੜੀ ਚੀਜ਼ ਦੇਖ ਰਿਹਾ ਕਿ ਸਾਡੀ ਜਿਹੜੀ ਸ਼ੈਲਰ ਇੰਡਸਟਰੀ ਹੈ ਨਾ, ਕਿਤੇ ਨਾ ਕਿਤੇ ਇਹਦੀ ਵੀ ਜੜ ਹਿਲਾਈ ਜਾ ਰਹੀ ਆ। ਤੇ ਹੌਲੀ ਹੌਲੀ ਫਿਰ ਵੱਡੇ ਘਰਾਣੇ ਜਿਹੜੇ ਆ ਉਹ ਸਾਰੇ ਸੈਟਅਪ ਨੂੰ ਕਰ ਲੈਣ ਆ ਕੇ ਮੁਕੰਮਲ, ਕਿ ਆਪ ਹੀ ਉਹਨਾਂ ਦੇ ਸਾਈਲੋ ਹੋ ਗਏ, ਜਿੱਥੋਂ ਸਾਰਾ ਕੁਝ ਆਪ ਕਰ ਸਕਦੇ ਆ। ਜੀ। ਤਾਂ ਇਹਨਾਂ ਨੂੰ ਕਿਉਂਕਿ ਅਸੀਂ ਲੋਕ ਜਿਹੜੇ ਆ, ਅਸੀਂ ਦੂਜੇ ਪਾਸੇ ਤਾਂ ਕਾਫੀ ਸੰਗਠਿਤ ਹੋ ਜਾਂਦੇ ਆ। ਜਦੋਂ ਇਸ ਤਰ੍ਹਾਂ ਦੀ ਇੰਡਸਟਰੀ ਤੇ ਮਾਰ ਪੈਂਦੀ ਹੈ ਨਾ, ਚਾਹੇ ਸਾਡੀ ਹੋਵੇ, ਅਸੀਂ ਗੋਲਦੇ ਨਹੀਂ ਸੀ ਕਹਿੰਦੇ ਇਹਨਾਂ ਦਾ ਕੀ ਹੈ, ਕਹਿ ਦਿਆਂਗੇ ਇਹ ਬਾਣੀਆਂ ਦੇ ਜ਼ਿਆਦੇ ਆ, ਫਲਾਣਿਆਂ ਦੇ ਜ਼ਿਆਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਆਰਥਿਕਤਾ ਤੇ ਸੱਟ ਵੱਜ ਰਹੀ ਹੈ। ਇਹ ਕੀ ਕਰ ਰਿਹਾ? ਦੇਖੋ, ਇਹਨਾਂ ਨੇ ਪਹਿਲਾਂ ਸ਼ਰਤ ਰੱਖ ਦਿੱਤੀ ਸੀ ਕਿ 45 ਚੌਲ ਜਿਹੜੇ ਆ ਨਾ ਉਹ ਜ਼ਰੂਰ ਕੀਤੇ ਜਾਣ। 45 ਦਾ ਮਤਲਬ ਕੀ ਹੈ ਕਿ ਜਿਵੇਂ ਹੁਣ ਇਹ ਮਿਡ ਡੇ ਮੀਲ ਵਾਸਤੇ ਜਾਣੇ ਆ ਜਾਂ ਕੁਝ ਵੀ ਹੈ, ਕਿ ਜਿਹੜੇ ਚੌਲ ਹੁੰਦੇ ਉਹਨਾਂ 'ਚ ਕਾਰਬ ਜ਼ਿਆਦਾ ਹੁੰਦੇ ਆ ਨਾ, ਕਾਰਬੋ ਜ਼ਿਆਦਾ, ਤਾਂ ਉਹਨਾਂ 'ਚ ਪ੍ਰੋਟੀਨ ਦੀ ਮਾਤਰਾ ਵਧਾਉਣ ਵਾਸਤੇ 45 ਮਤਲਬ ਕਿ ਚੂਰਾ ਜਿਹਾ ਪਾਉਂਦੇ। ਉਹ ਤੁਸੀਂ ਲਾ ਲਓ ਟਨ ਦੇ ਹਿਸਾਬ ਨਾਲ ਹੁੰਦਾ ਜਾਂ ਕੁਆਂਟਲ ਦੇ ਹਿਸਾਬ ਨਾਲ ਹੁੰਦਾ, ਕਿਸੇ ਵੀ ਆਪਾਂ ਵਜਨ ਇਕਾਈ ਨੂੰ ਮੰਨ ਸਕਦੇ ਹਾਂ। ਤਾਂ ਖੈਰ ਉਹ ਇਹਨਾਂ ਨੇ ਮਤਲਬ ਕਿ ਲੈ ਕੇ ਪਾ ਲਿਆ। ਹੁਣ ਉਹ ਕਹਿੰਦੇ ਜੀ ਇਹ ਮਿਆਰੀ ਨਹੀਂ ਹੈ। ਇਹ ਕਹਿੰਦੇ ਵੀ ਜਿੱਥੋਂ ਤੁਸੀਂ ਸਾਨੂੰ ਕਿਹਾ, ਜਿਹੜੀ ਜਗ੍ਹਾ ਤੋਂ, ਜਿਹੜੇ ਬੰਦੇ, ਜਿਹੜੀਆਂ ਫਰਮਾਂ ਤੁਸੀਂ ਆਖੀਆਂ ਕਿ ਇਹਨਾਂ ਤੋਂ ਖਰੀਦਣੇ ਨੇ, ਤਾਂ ਭਾਈ ਅਸੀਂ ਉੱਥੋਂ ਖਰੀਦੇ, ਠੀਕ ਹੈ ਨਾ। ਤੇ ਹੁਣ ਤੁਸੀਂ ਰੌਲਾ ਪਾ ਰਹੇ ਹੋ ਕਿ ਜਿਹੜੀ ਜੀਰੀ ਅਲਾਟਮੈਂਟ ਹੋਈ ਆ ਸ਼ੈਲਰਾਂ ਨੂੰ, ਇਹ FCI ਵੱਲੋਂ, ਜੋ ਸੈਂਪਲ ਤੁਸੀਂ ਰਿਜੈਕਟ ਕਰ ਰਹੇ ਜੀ, ਇਹਦਾ ਮਤਲਬ ਕਿ ਸ਼ੈਲਰ ਵਾਲੇ ਤਾਂ ਫਸ ਗਏ ਕਸੂਰ ਤੇ। ਉਹ ਕਹਿੰਦੇ ਕਿ ਸਾਡਾ ਕਸੂਰ ਕੀ ਹੈ? ਜਿੱਥੋਂ ਤੁਸੀਂ ਕਿਹਾ ਅਸੀਂ ਉਹ ਲੈ ਕੇ 45 ਜਿਹੜਾ ਮਹਿੰਗਾ ਚੂਰਾ ਹੁੰਦਾ ਉਹ ਪਾਤਾ, ਮਿਕਸ ਕਰ ਦਿੱਤਾ। ਹੁਣ ਤੁਸੀਂ ਸੈਂਪਲ ਫੇਲ ਦੀ ਆੜ ਦੇ ਵਿੱਚ ਇਹ ਕਹਿ ਰਹੇ ਹੋ ਕਿ ਅਸੀਂ ਜੀਰੀ ਚੁੱਕਣੀ ਨਹੀਂ। ਤਾਂ ਗੱਲ ਤਾਂ ਫਿਰ ਉੱਥੇ ਆ ਗਈ ਨਾ। ਸਾਡਾ ਇੱਕ ਜਿਹੜਾ ਢਾਂਚਾ ਹੈ, ਇੱਕ ਸੈਟਅਪ ਹੈ ਜਿਹੜਾ ਪੂਰਾ, RDF ਰੋਕਣ ਦਾ ਮਤਲਬ ਕੀ ਹੈ? 3-4 ਹਜ਼ਾਰ ਕਰੋੜ ਰੁਪਇਆ ਕੇਂਦਰ ਕਿਉਂ ਰੋਕੇਗਾ? ਉਹਨੂੰ ਸਮਝੋ ਕਿ ਤੁਹਾਡਾ ਮੰਡੀ ਦਾ ਜਿਹੜਾ ਢਾਂਚਾ ਉਹਨੂੰ ਹਿਲਾਉਣਾ ਹੈ ਜੀ। ਤੁਸੀਂ ਮਤਲਬ ਕਿ ਜਿੱਤ ਕੇ ਆਏ ਹੋ ਅੱਗੇ ਡਾਂਗ ਨਾਲ, ਉਹ ਹੁਣ ਆਪਦੇ ਹਿਸਾਬ ਨਾਲ ਹਰਾਉਣ ਨੂੰ ਫਿਰਦੇ ਨੇ। ਇਸ ਕਰਕੇ ਇਹ ਸੁਚੇਤਤਾ ਦੇ ਨਾਲ ਸੋਚਣ ਵਾਲੇ ਵਿਸ਼ੇ ਨੇ ਪ੍ਰਵੀਨ ਜੀ, ਸਾਰਿਆਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਹੈ। ਬਿਲਕੁਲ ਮਿੰਟੂ ਜੀ, ਸੈਟਅਪ ਬਹੁਤ ਵਧੀਆ। ਜਦੋਂ ਸ਼ੈਲਰ ਚੱਲਦੇ ਆ ਤੇ ਉਦੋਂ ਜਿਹੜੇ ਸਾਡੇ ਕਿਸਾਨਾਂ ਨੂੰ ਵੈਸੇ ਵੀ ਜਦੋਂ ਆਪਣੀ ਆੜਤ ਦੇ ਉੱਤੇ ਆਪਾਂ ਝੋਨਾ ਵੇਚਦੇ ਆ ਤੇ ਉਹਦਾ ਇੱਕ ਲਾਹਾ ਹੁੰਦਾ ਹੀ ਆ ਕਿਸਾਨ ਨੂੰ ਕਿ ਚਲੋ ਪੈਸੇ ਬੰਦਾ ਪਹਿਲਾਂ ਫੜ ਲੈਂਦਾ ਜਾਂ ਕਿਵੇਂ। ਜਦੋਂ ਸ਼ੈਲਰ ਚੱਲਦੇ ਆ ਨਾ ਮਿੰਟੂ ਜੀ, ਉਦੋਂ ਡੇਅਰੀ ਵਾਲੇ ਕਿਸਾਨਾਂ ਨੂੰ ਵੀ ਬਹੁਤ ਫਾਇਦਾ। ਰਾਈਸ ਪੋਲਿਸ਼ ਵਗੈਰਾ ਪਸ਼ੂਆਂ ਲਈ ਸਸਤੀ ਫੀਡ ਦਾ ਸਾਧਨ ਬਣਦੀ ਹੈ। ਸੋ ਫਾਇਦੇ ਤਾਂ ਕਈ, ਕਾਮੇ ਵੀ ਤਾਂ ਆਪਣੇ ਜ਼ਿਆਦਾ ਹੁੰਦੇ, ਇਹਨਾਂ 'ਚ ਕਾਮੇ ਵੀ ਕੰਮ ਕਰਦੇ ਨੇ। ਟਰਾਲੀਆਂ ਨੂੰ, ਟਰਾਂਸਪੋਰਟੇਸ਼ਨ ਨੂੰ ਉਹਨਾਂ ਨੂੰ ਰੁਜ਼ਗਾਰ ਮਿਲਦਾ। ਉਹ ਆਟੋਆਈ ਉਹ ਵੀ ਕਰਦੇ ਨੇ ਨਾ, ਮੰਡੀ 'ਚ ਜਾਓ, ਉੱਥੋਂ ਫਿਰ ਵਾਪਸ ਲੈ ਕੇ ਜਾਣਾ ਰੈਕ ਤੱਕ। ਤਾਂ ਸਾਰੇ ਪਾਸੇ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਇਹ ਸਾਡਾ ਅਰਥਚਾਰੇ ਦਾ ਹਿੱਸਾ ਹੈ। ਬਿਲਕੁਲ ਸਹੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਦੀ, ਜਿਹਦੇ ਵਿੱਚ ਹੰਗਾਮਾ ਹੋ ਗਿਆ। ਹੁਣ ਕਹਿੰਦੇ ਮਾਮਲਾ ਹਾਈਕਮਾਂਡ ਤੱਕ ਪਹੁੰਚ ਗਿਆ ਜੀ। ਦੇਖੋ, ਇਹ ਆ ਕਿ ਇੱਕ ਮੀਟਿੰਗ ਸੀਗੀ, ਉਹਦੇ ਵਿੱਚ ਇੱਕ ਨਾ ਬੀਬੀ ਆਗੂ ਸੀ, ਉਹਨੇ ਸਵਾਲ ਚੁੱਕਿਆ। ਉਹ ਕਹਿੰਦੀ ਕਿ ਲੋਕ ਸਭਾ ਦੀ ਏਕਤਾ ਦੀ ਤੇ ਤੁਸੀਂ ਗੱਲ ਪੈ ਕਰਦੇ ਜੇ ਕਿ ਏਕਤਾ ਕਰਕੇ ਤੇ ਆਪਾਂ ਬਈ ਲੜਾਈ ਜਿੱਤਣੀ ਆ। ਤੇ ਉਹਨੇ ਕਿਹਾ ਕਿ ਵਿਧਾਨ ਸਭਾ ਵੇਲੇ ਤੁਹਾਡੀ ਏਕਤਾ ਕਿੱਥੇ ਗਈ ਸੀ?
ਇੱਥੋਂ ਦੱਸਦੇ ਕਿ ਉਹਨੂੰ ਰੋਕਣ ਦਾ ਯਤਨ ਕੀਤਾ ਗਿਆ। ਬੀਬੀ ਦੇ ਵੀ ਸਮਰਥਕ ਉਸ ਏਰੀਏ 'ਚ ਵਾਹਵਾ ਆ ਤੇ ਦੋਨਾਂ ਦਾ ਆਪਸ ਦੇ ਵਿੱਚ ਝੱਟ ਜਿਹੜਾ ਹੈ ਉਹ ਪੈ ਗਿਆ ਤੇ ਫਿਰ ਅਖੀਰ ਹੋਇਆ ਕੀ ਹੈ, ਦੱਸਦੇ ਆ ਕਿ ਇੱਕ ਸਮਰਥਕ ਨੇ ਦੂਜੇ ਭਾਜਪਾ ਦੇ ਇੱਕ ਵੱਡੇ ਆਗੂ ਦੇ ਚਪੇੜਾ ਜੜ ਦਿੱਤਾ ਹੈ। ਜੀ ਜੀ। ਤੇ ਇਸ ਥੱਪੜ ਕਾਂਡ ਦੀ ਜਿਹੜੀ ਗੂੰਜ ਆ ਹੁਣ ਹਾਈ ਕਮਾਂਡ ਤੱਕ ਪਹੁੰਚ ਗਈ ਆ ਤੇ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੋਇਆ ਉਹਦੀ ਪੁਸ਼ਟੀ ਵੀ ਤਕਰੀਬਨ ਕਰਦੇ ਪਏ ਨੇ ਆਗੂ ਕਿ ਹਾਂ ਜੀ ਜੋ ਮੀਟਿੰਗ 'ਚ ਹੋਇਆ ਉਹਦੀ ਸਾਰੀ ਰਿਪੋਰਟ ਬਣਾ ਕੇ ਅਸੀਂ ਭੇਜ ਦਿੱਤੀ ਹੈ। ਤਾਂ ਇਹਦਾ ਮਤਲਬ ਕਿ ਕੁਛ ਨਾ ਕੁਛ ਤੇ ਹੰਗਾਮਾ ਹੋਇਆ ਨਾ, ਉੱਥੇ ਹੰਗਾਮਾ ਵਰਪਾ ਰਹੇ। ਤਾਂ ਇਹ ਹੰਗਾਮਾ ਹੁਣ ਕਿਉਂ ਵਰਪਿਆ ਉਹ ਤੁਹਾਨੂੰ ਮੈਂ ਦੱਸ ਦਿੱਤਾ ਤੇ ਇਹ ਜਿਨ੍ਹਾਂ ਨੇ ਵਰਪਾਇਆ ਉਹਨਾਂ ਤੇ ਹੁਣ ਕੀ ਕਾਰਵਾਈ ਹੁੰਦੀ ਹੈ ਉਹ ਤੇ ਭਾਜਪਾ ਵਾਲੇ ਜਾਣਨ। ਪਰ ਇਹ ਕਮਾਲ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਆਪ ਨੂੰ ਬਹੁਤ ਅਨੁਸ਼ਾਸਨਾਤਮਕ ਦੱਸਦੀ ਹੈ, ਬਹੁਤ ਸੰਗਠਨਾਤਮਕ ਦੱਸਦੀ ਹੈ, ਤਾਂ ਗੱਲ ਇਹ ਆ ਕਿ ਉਹਦੀਆਂ ਮੀਟਿੰਗਾਂ ਦੇ ਵਿੱਚ ਸਭ ਕੁਝ ਹੁੰਦਾ ਹੈ ਤੇ ਇਹ ਤੇ ਭਾਈ ਵੇਖਣ ਵਿਚਾਰਨ ਵਾਲੀ ਗੱਲ ਹੈ। ਤੇ ਦੂਜੀ ਗੱਲ ਆ ਕਿ ਉਹ ਮਹਿਲਾ ਬੀਬੀ ਹੈ ਜਿਹੜੀ ਉਹ ਪਹਿਲਾਂ ਕਾਂਗਰਸੀ ਆਗੂ ਸੀ, ਯਾਨੀ ਕਾਂਗਰਸੀ ਭਾਜਪਾ ਚ ਆਏ ਤੇ ਹੈਗੇ ਨੇ ਤੇ ਦਿਖਾ ਵੀ ਰਹੇ ਆ ਕਿ ਕਾਂਗਰਸੀ ਹੈਗੇ ਆ, ਮਤਲਬ ਕਿ ਪੁਰਾਣੇ ਕਾਂਗਰਸੀ ਰਹੇ ਆ, ਕਿਉਂਕਿ ਤੁਹਾਨੂੰ ਪਤਾ ਹੈ ਨਾ ਉੱਥੇ ਕੰਮ ਹੀ ਜ਼ਿਆਦਾ ਚੱਲਦਾ ਹੁੰਦਾ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਅਮਰੀਕਾ ਦੇ ਵਿੱਚ ਵਸਦੇ ਪੰਜਾਬੀਆਂ ਦੇ ਸਭ ਤੋਂ ਵੱਡੇ ਰੇਡੀਓ ਨੈਟਵਰਕ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਕੁਝ ਹੋਰ ਖਬਰਾਂ ਦੇ ਵੱਲ ਚੱਲਦੇ ਹਾਂ। ਗੱਲ ਕਰਾਂਗੇ ਵਿਜੀਲੈਂਸ ਦੀ। ਵਿਜੀਲੈਂਸ ਵੱਲੋਂ ਪਲਸ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਪਲਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ PACL ਘਪਲੇ ਸੰਬੰਧੀ ਗੈਰ ਕਾਨੂੰਨੀ ਤੌਰ ਤੇ ਨਿਯੁਕਤ ਕੀਤੇ ਗਏ PACL ਦੇ ਡਾਇਰੈਕਟਰਾਂ ਦੇ ਵਿੱਚੋਂ ਇੱਕ ਧਰਮਿੰਦਰ ਸਿੰਘ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੰਪਨੀ ਵੱਲੋਂ ਤਕਰੀਬਨ 5 ਕਰੋੜ ਭੋਲੇ ਭਾਲੇ ਨਿਵੇਸ਼ਕਾਂ ਦੇ ਨਾਲ ਲਗਭਗ 50,000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫਰਾਰ ਮੁਲਜ਼ਮ ਧਰਮਿੰਦਰ ਸਿੰਘ ਸੰਧੂ ਵਾਸੀ ਰਾਮਾ ਮੰਡੀ ਜਲੰਧਰ ਨੂੰ ਵੱਖ-ਵੱਖ ਧਾਰਾਵਾਂ ਹੇਠ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ PACL ਲਿਮਟਿਡ ਦੀ ਐਕਸਟਰਾਆਰਡੀਨਰੀ ਜਨਰਲ ਬਾਡੀ ਮੀਟਿੰਗ 1/1/2022 ਨੂੰ ਜੈਪੁਰ ਦੇ ਵਿੱਚ ਮੈਸਰਜ਼ PACL ਲਿਮਟਿਡ ਦੇ ਰਜਿਸਟਰਡ ਦਫ਼ਤਰ ਦੇ ਵਿੱਚ ਹੋਈ ਦਿਖਾਈ ਗਈ ਸੀ, ਜਦੋਂ ਕਿ ਇਹ ਦਫ਼ਤਰ ਪਿਛਲੇ 7-8 ਸਾਲਾਂ ਤੋਂ ਬੰਦ ਪਿਆ। ਇਸ ਤੋਂ ਇਲਾਵਾ EOGM ਦੀਆਂ ਫਰਜ਼ੀ ਪ੍ਰੋਸੀਡਿੰਗ ਦੇ ਆਧਾਰ ਉੱਤੇ PACL ਦੇ 3 ਨਵੇਂ ਡਾਇਰੈਕਟਰਾਂ ਹਿਰਦੇਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ, ਧਰਮਿੰਦਰ ਸਿੰਘ ਸੰਧੂ ਦੀ ਨਿਯੁਕਤੀ ਕੀਤੀ ਗਈ ਹੈ, ਜਦੋਂ ਕਿ ਅਸਲ ਦੇ ਵਿੱਚ ਇਹ ਮੀਟਿੰਗ ਕਦੇ ਹੋਈ ਨਹੀਂ ਸੀ। ਮੁਲਜ਼ਮਾਂ ਨੇ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ CA ਜਸਵਿੰਦਰ ਸਿੰਘ ਡਾਂਗ ਦੇ ਰਾਹੀਂ ਰਜਿਸਟਰ ਆਫ ਕੰਪਨੀਜ਼ ਜੈਪੁਰ ਦੇ ਕੋਲ ਆਪਣੇ ਜਾਲੀ ਦਸਤਾਵੇਜ਼ ਜਮ੍ਹਾਂ ਕਰਵਾਏ ਅਤੇ ਕੰਪਨੀ ਮਾਮਲਿਆਂ ਬਾਰੇ ਮੰਤਰਾਲੇ MCA ਦੀ ਵੈਬਸਾਈਟ ਤੇ PACL ਲਿਮਟਿਡ ਦੇ ਡਾਇਰੈਕਟਰਾਂ ਵਜੋਂ ਆਪਣੇ ਨਾਂ ਦਰਜ ਕਰਵਾ ਲਏ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਸੰਦੀਪ ਸਿੰਘ ਮਾਹਲ, CA ਜਸਵਿੰਦਰ ਸਿੰਘ ਡਾਂਗ ਨੂੰ ਪਹਿਲਾਂ ਹੀ ਚਾਰਜਸ਼ੀਟ ਕੀਤਾ ਜਾ ਚੁੱਕਿਆ ਅਤੇ ਉਹ ਹੁਣ ਨਿਆਇਕ ਹਿਰਾਸਤ ਦੇ ਵਿੱਚ ਨੇ। ਬੁਲਾਰੇ ਨੇ ਦੱਸਿਆ ਕਿ ਗੈਰ ਕਾਨੂੰਨੀ ਤੌਰ ਤੇ ਨਿਯੁਕਤ ਕੀਤੇ ਗਏ ਇਹਨਾਂ 3 ਡਾਇਰੈਕਟਰਾਂ ਨੇ ਜਸਟਿਸ RM ਲੋਢਾ ਦੀ ਪ੍ਰਧਾਨਗੀ ਹੇਠ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਇਜਾਜ਼ਤ ਬਗੈਰ PACL ਲਿਮਟਿਡ ਦੀਆਂ ਜਾਇਦਾਦਾਂ ਖਰੀਦਣ ਵਾਲੇ ਵੱਖ-ਵੱਖ ਵਿਅਕਤੀਆਂ ਨੂੰ ਸੰਦੀਪ ਸਿੰਘ ਮਾਹਲ ਦੇ ਦਸਤਖਤਾਂ ਹੇਠ ਨੋਟਿਸ ਜਾਰੀ ਕੀਤੇ ਅਤੇ ਉਹਨਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਦੱਸਣਯੋਗ ਹੈ ਕਿ PACL ਲਿਮਟਿਡ ਦੀਆਂ ਜਾਇਦਾਦਾਂ ਨੂੰ ਵੇਚਣ ਅਤੇ ਵਿਕਰੀ ਤੋਂ ਹੋਣ ਵਾਲੀ ਕਮਾਈ PACL ਲਿਮਟਿਡ ਦੇ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕਰਨ ਵਾਸਤੇ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਜਸਟਿਸ ਸੇਵਾ ਮੁਕਤ RM ਲੋਢਾ ਦੀ ਪ੍ਰਧਾਨਗੀ ਹੇਠ ਕਮੇਟੀ ਗਠਿਤ ਕੀਤੀ ਗਈ ਹੈ। ਹਾਲ ਹੀ ਦੇ ਵਿੱਚ ਕੰਪਨੀ ਮਾਮਲਿਆਂ ਬਾਰੇ ਮੰਤਰਾਲੇ ਨੇ PACL ਲਿਮਟਿਡ ਦੇ ਡਾਇਰੈਕਟਰਾਂ ਦੀ ਸੂਚੀ ਦੇ ਵਿੱਚੋਂ ਹਿਰਦੇਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ ਅਤੇ ਧਰਮਿੰਦਰ ਸਿੰਘ ਸੰਧੂ ਦੇ ਨਾਂ ਹਟਾ ਦਿੱਤੇ ਨੇ। ਗੱਲ ਕਰੀਏ ਪੰਚਾਇਤੀ ਫੰਡ ਘੁਟਾਲੇ ਦੀ। ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਤੋਂ ਇਸ ਮਾਮਲੇ ਦੇ ਵਿੱਚ 2 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਸੂਬੇ ਦੇ ਵਿੱਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਮੋਗੇ ਜ਼ਿਲ੍ਹੇ ਦੇ ਵਿੱਚ ਪੰਚਾਇਤਾਂ ਨੂੰ ਮਿਲੀਆਂ ਗ੍ਰਾਂਟਾਂ ਦੇ ਵਿੱਚ ਕਥਿਤ ਘੁਟਾਲੇ ਸੰਬੰਧੀ ਮੋਗਾ ਵਿਧਾਨ ਸਭਾ ਸ਼ਹਿਰੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਡਾਕਟਰ ਹਰਜੋਤ ਕਮਲ ਤੋਂ ਸਥਾਨਕ ਵਿਜੀਲੈਂਸ ਬਿਊਰੋ ਨੇ 2 ਘੰਟੇ ਪੁੱਛ ਪੜਤਾਲ ਕੀਤੀ। ਦੱਸਦੇ ਚੱਲੀਏ ਕਿ ਡਾਕਟਰ ਹਰਜੋਤ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸਥਾਨਕ DSP ਵਿਜੀਲੈਂਸ ਬਿਊਰੋ ਜਸਤਿੰਦਰ ਸਿੰਘ ਰਾਣਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲੇ ਜਾਂਚ ਚੱਲ ਰਹੀ ਹੈ ਅਤੇ ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਹਨਾਂ ਕਿਹਾ ਕਿ ਅੱਜ ਡਾਕਟਰ ਹਰਜੋਤ ਤੋਂ 2 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਜੇ ਲੋੜ ਪਈ ਤਾਂ ਸਾਬਕਾ ਵਿਧਾਇਕ ਨੂੰ ਮੁੜ ਪੇਸ਼ ਹੋਣ ਦੇ ਲਈ ਸੰਮਣ ਭੇਜੇ ਜਾਣਗੇ। ਸਾਬਕਾ ਵਿਧਾਇਕ ਨੂੰ ਪਹਿਲਾਂ 30 ਅਗਸਤ ਨੂੰ ਤਲਬ ਕੀਤਾ ਗਿਆ ਸੀ, ਪਰ ਉਹ ਬਾਹਰ ਹੋਣ ਕਰਕੇ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋ ਸਕੇ ਸਨ। ਉਹਨਾਂ ਨੂੰ ਦੁਬਾਰਾ 4 ਸਤੰਬਰ ਦੇ ਲਈ ਤਲਬ ਕੀਤਾ ਗਿਆ ਸੀ। ਵਿਜੀਲੈਂਸ ਸੂਤਰਾਂ ਦੇ ਮੁਤਾਬਕ ਵਿਕਾਸ ਕੰਮਾਂ ਤੋਂ ਇਲਾਵਾ ਜਿਮ ਦਾ ਸਮਾਨ ਦੀ ਖਰੀਦ ਬਿਨਾਂ ਕੋਟੇਸ਼ਨਾਂ ਤੇ ਬਿਨਾਂ ਟੈਂਡਰਾਂ ਤੋਂ ਕੀਤੀ ਦੱਸੀ ਜਾਂਦੀ ਹੈ। ਇਹ ਘੁਟਾਲਾ 2022 ਦੇ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀ ਤਕਨੀਕੀ ਨਿਰੀਖਣ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਸੀ। ਵਿਜੀਲੈਂਸ ਦੀ ਮੁੱਢਲੀ ਜਾਂਚ ਦੇ ਵਿੱਚ ਸਾਬਕਾ ਸਰਪੰਚਾਂ ਤੋਂ ਇਲਾਵਾ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਤੱਥ ਵੀ ਸਾਹਮਣੇ ਆਏ ਨੇ। ਗੱਲ ਕਰੀਏ ਹੜ੍ਹਾਂ ਦੇ ਕਰਕੇ ਨੁਕਸਾਨੀਆਂ ਸੜਕਾਂ ਦੀ। ਫੰਡਾਂ ਦੀ ਘਾਟ ਨੇ ਇਹਨਾਂ ਸੜਕਾਂ ਦੀ ਜਿਹੜੀ ਮੁਰੰਮਤ ਆ ਉਹ ਰੋਕ ਦਿੱਤੀ ਹੈ। ਹਾਲ ਹੀ ਦੇ ਵਿੱਚ ਹੜ੍ਹਾਂ ਕਰਕੇ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਦੇ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਕਰਕੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਪਨਗਰ ਦੇ ਵਿੱਚ ਅਦਾਇਗੀਆਂ ਦੇ ਵਿੱਚ ਦੇਰੀ ਕਰਕੇ ਸੜਕਾਂ ਦੀ ਮੁਰੰਮਤ ਕਰਨ ਵਾਲੇ 2 ਠੇਕੇਦਾਰ ਪਹਿਲਾਂ ਹੀ ਕੰਮ ਵਿਚਾਲੇ ਛੱਡ ਕੇ ਜਾ ਚੁੱਕੇ ਨੇ। ਪਤਾ ਲੱਗਿਆ ਕਿ ਸਬੰਧਤ ਅਧਿਕਾਰੀਆਂ ਨੂੰ ਠੇਕੇਦਾਰਾਂ ਨੂੰ ਪੈਸੇ ਦੇਣ ਦੇ ਲਈ ਸੂਬਾ ਸਰਕਾਰ ਕੋਲ ਲੋੜੀਂਦਾ ਫੰਡ ਨਹੀਂ ਮਿਲਿਆ। 9 ਤੋਂ ਲੈ ਕੇ 11 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਕਰਕੇ ਆਏ ਹੜ੍ਹਾਂ ਕਰਕੇ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਪਾੜ ਪਏ, ਸੜਕਾਂ ਟੁੱਟੀਆਂ, ਬਿਜਲੀ ਦੇ ਸੈਂਕੜੇ ਖੰਭੇ ਉਖੜ ਗਏ ਅਤੇ 300 ਤੋਂ ਵੱਧ ਪਿੰਡਾਂ ਦੇ ਘਰਾਂ ਦੇ ਵਿੱਚ ਤਰੇੜਾਂ ਪੈਣ ਤੋਂ ਇਲਾਵਾ ਜਾਨੀ ਨੁਕਸਾਨ ਵੀ ਹੋਇਆ।
ਗੱਲ ਕਰੀਏ ਰੋਪੜ ਕਸਬੇ ਪੁਰਖਾਲੀ ਅਤੇ ਚਮਕੌਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਇੱਥੇ ਵੀ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ ਹੈ। ਪਤਾ ਲੱਗਿਆ ਕਿ ਰੋਪੜ ਚਮਕੌਰ ਸਾਹਿਬ, ਰੋਪੜ ਕੋਟਲਾ ਨਿਹੰਗ, ਰੋਪੜ ਸੁਰਤਾਪੁਰ ਮੰਡ ਦੇ ਵਿਚਾਲੇ ਸਿੱਧਾ ਸੰਪਰਕ ਟੁੱਟਣ ਤੋਂ ਇਲਾਵਾ ਘੱਟੋ ਘੱਟ 30 ਥਾਈਂ ਪਾੜ ਪਿਆ, 300 ਤੋਂ ਵੱਧ ਥਾਈਂ ਸੜਕਾਂ ਧੱਸ ਗਈਆਂ ਨੇ ਜਾਂ ਫਿਰ ਟੁੱਟ ਗਈਆਂ ਨੇ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹਨਾਂ ਸੜਕਾਂ ਦੀ ਮੁਰੰਮਤ ਕਰਨ ਦੇ ਲਈ ਠੇਕੇਦਾਰਾਂ ਨੂੰ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਨ ਦੇ ਲਈ ਕਿਹਾ ਸੀ। ਠੇਕੇਦਾਰਾਂ ਨੇ ਅਗਸਤ ਦੇ ਦੂਜੇ ਹਫ਼ਤੇ ਰੋਪੜ ਚਮਕੌਰ ਸਾਹਿਬ ਰੋਡ, ਪੁਰਖਾਲੀ ਅਤੇ ਰੋਪੜ ਸ਼ਹਿਰ ਦੇ ਵਿੱਚ 6 ਥਾਈਂ ਕੰਮ ਸ਼ੁਰੂ ਵੀ ਕਰ ਦਿੱਤਾ ਸੀ, ਪਰ ਅਦਾਇਗੀ ਦੇ ਵਿੱਚ ਦੇਰੀ ਹੋਣ ਕਰਕੇ ਉਹ ਕੰਮ ਵਿਚਾਲੇ ਹੀ ਛੱਡ ਕੇ ਚਲੇ ਗਏ। ਪਤਾ ਲੱਗਿਆ ਕਿ ਰੋਪੜ ਚਮਕੌਰ ਸਾਹਿਬ ਸੜਕ ਦੇ 10 ਕਿਲੋਮੀਟਰ ਹਿੱਸੇ ਤੇ 6 ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਕਰਨ ਵਾਲਾ ਠੇਕੇਦਾਰ ਵਿਨੋਦ ਕੁਮਾਰ 70% ਕੰਮ ਪੂਰਾ ਕਰਨ ਤੋਂ ਬਾਅਦ 1 ਸਤੰਬਰ ਨੂੰ ਛੱਡ ਕੇ ਚਲਾ ਗਿਆ। ਇਸ ਕੰਮ ਤੇ 99 ਲੱਖ ਰੁਪਏ ਦਾ ਖਰਚ ਆਉਣਾ ਸੀ, ਪਰ ਹਾਲੇ ਤੱਕ ਉਸ ਨੂੰ 5 ਲੱਖ ਰੁਪਏ ਹੀ ਦਿੱਤੇ ਗਏ ਸਨ। ਇਸੇ ਤਰ੍ਹਾਂ ਰੋਪੜ ਸ਼ਹਿਰ, ਪੁਰਖਾਲੀ ਅਤੇ ਹੋਰਨਾਂ ਪਿੰਡਾਂ ਦੇ ਵਿੱਚ ਮੁਰੰਮਤ ਕਰਨ ਵਾਲੇ ਠੇਕੇਦਾਰ ਬਲਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਦਾ ਇਸ ਕੰਮ ਤੇ 35 ਲੱਖ ਰੁਪਏ ਦਾ ਖਰਚ ਆ ਗਿਆ, ਪਰ ਉਸ ਨੂੰ ਸਿਰਫ 6 ਲੱਖ ਰੁਪਏ ਹੀ ਮਿਲੇ ਨੇ, ਜਿਸ ਕਰਕੇ ਉਸਨੇ ਪਿਛਲੇ ਹਫ਼ਤੇ ਕੰਮ ਛੱਡ ਦਿੱਤਾ ਹੈ। ਇਸ ਬਾਰੇ ਰੋਪੜ ਦੇ ਡੀਸੀ ਡਾਕਟਰ ਪ੍ਰੀਤੀ ਯਾਦਵ ਅਤੇ PWD ਦੇ ਐਕਸੀਐਮ ਦਵਿੰਦਰ ਕੁਮਾਰ ਦੇ ਨਾਲ ਜਦੋਂ ਮੀਡੀਆ ਅਦਾਰਿਆਂ ਨੇ ਸੰਪਰਕ ਕੀਤਾ ਤਾਂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ, ਤੇ ਪਰ ਦਾਅਵਾ ਇਹ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟੁੱਟੀਆਂ ਸੜਕਾਂ ਦੀ ਮੁਰੰਮਤ ਦੇ ਲਈ ਜਿਹੜੇ ਫੰਡ ਆ ਉਹ ਮੁਹੱਈਆ ਕਰਵਾਏ ਜਾਣਗੇ। ਪਹਿਲਾਂ ਵੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਬੁਨਿਆਦੀ ਢਾਂਚੇ ਦੀ ਉਸਾਰੀ, ਯਾਨੀ ਕਿ ਸੜਕਾਂ, ਪੁਲੀਆਂ, ਸਕੂਲਾਂ ਦੀ ਜਿੰਨੀ ਵੀ ਮੁਰੰਮਤ ਹੋਊਗੀ ਸਰਕਾਰ ਦੀ ਪਹਿਲ ਹੋਊਗੀ, ਪਰ ਕੁਝ ਕਾਰਨਾਂ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਕਹਿ ਲਓ ਜਾਂ ਕਈ ਥਾਵਾਂ ਤੇ ਹਜੇ ਸਰਕਾਰ ਨੇ ਫੰਡ ਮੁਹੱਈਆ ਨਹੀਂ ਕਰਵਾਏ, ਜਿਸ ਕਰਕੇ ਇਹਨਾਂ ਬੁਨਿਆਦੀ ਢਾਂਚੇ ਦੀ, ਚਾਹੇ ਉਹ ਸੜਕਾਂ ਨੇ, ਚਾਹੇ ਪੁਲੀਆਂ ਨੇ, ਚਾਹੇ ਪੁਲ ਨੇ, ਚਾਹੇ ਵੱਡੀਆਂ ਸੜਕਾਂ ਨੇ, ਚਾਹੇ ਸ਼ਹਿਰਾਂ ਦੇ ਵਿੱਚ ਗਲੀਆਂ ਨੇ, ਪਿੰਡਾਂ ਦੇ ਵਿੱਚ ਫਿਰਨੀਆਂ ਨੇ, ਤਾਂ ਉਹਨਾਂ ਦਾ ਹਜੇ ਜਿਹੜਾ ਉਸਾਰੀ ਦਾ ਕੰਮ ਆ ਉਹ ਇੱਕ ਤਰੀਕੇ ਨਾਲ ਰੁਕਿਆ ਪਿਆ। ਰੁਕ ਕਰਦੇ ਹਾਂ ਕੁਝ ਕੌਮੀ ਖਬਰਾਂ ਦੀ, ਦੇਸ਼ ਭਰ ਦੀਆਂ ਖਬਰਾਂ ਦੀ। ਪਤਾ ਲੱਗਿਆ ਕਿ ਰਾਜ ਸਭਾ ਜ਼ਿਮਨੀ ਚੋਣ ਦੇ ਲਈ ਭਾਜਪਾ ਨੇਤਾ ਨੇ ਦਿਨੇਸ਼ ਸ਼ਰਮਾ ਨੇ ਆਪਣੇ ਜਿਹੜੇ ਨਾਮਜ਼ਦਗੀ ਕਾਗਜ਼ ਨੇ ਉਹ ਦਾਖਲ ਕਰਵਾ ਦਿੱਤੇ ਨੇ। ਇਸੇ ਤਰ੍ਹਾਂ ਅਧਿਆਪਕ ਦਿਵਸ ਦੇ ਮੌਕੇ ਸਮਾਗਮ ਦੇ ਦੌਰਾਨ ਪਟਨਾ ਦੇ ਯੂਨੀਵਰਸਿਟੀ ਦੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਯਾਦਵ ਡਿੱਗ ਪਏ ਸਨ, ਪਰ ਕਿਸੇ ਵੀ ਤਰ੍ਹਾਂ ਦੀ ਸੱਟ ਤੋਂ ਬਚਤ ਹੋ ਗਈ। 70 ਸਾਲਾ ਨਿਤਿਸ਼ ਕੁਮਾਰ ਯੂਨੀਵਰਸਿਟੀ ਦੇ ਵਿੱਚ ਤਖਤੀ ਵੱਲ ਜਾਂਦੇ ਸਮੇਂ ਆਪਣਾ ਸੰਤੁਲਨ ਗਵਾ ਬੈਠੇ ਤੇ ਡਿੱਗ ਪਏ। ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਤੁਰੰਤ ਸੰਭਾਲਿਆ ਤੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਵਿੱਚ ਮਦਦ ਕੀਤੀ। ਸੂਬੇ ਦੇ ਵਿੱਚ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਨੇ ਨਿਤਿਸ਼ ਕੁਮਾਰ, ਤੇ ਪਤਾ ਲੱਗਿਆ ਕਿ ਉਹਨਾਂ ਨੂੰ ਕੋਈ ਗੰਭੀਰ ਸੱਟਾਂ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਨਹੀਂ ਲੱਗੀਆਂ। ਉਧਰ ਪਟਿਆਲਾ ਦੇ ਵਿੱਚ ਜਿਹੜੀ ਪੁਲਿਸ ਆ ਉਸ ਖਬਰ ਇਹ ਆ ਰਹੀ ਹੈ, ਹੁਣੇ ਤਾਜ਼ਾ ਖਬਰ ਦੇ ਮੁਤਾਬਕ ਪਟਿਆਲਾ ਦੇ ਵਿੱਚ ਪਾਵਰਕਾਮ ਹੈੱਡਕੁਆਟਰ ਦੇ ਮੁੱਖ ਗੇਟ ਦੇ ਸਾਹਮਣੇ ਮਾਲ ਰੋਡ ਜਾਮ ਕਰ ਦਿੱਤੀ ਸੀ ਧਰਨਾਕਾਰੀਆਂ ਨੇ, ਤੇ ਉਹਨਾਂ ਨੂੰ ਪੁਲਿਸ ਨੇ ਹੁਣ ਖਦੇੜ ਦਿੱਤਾ ਹੈ। ਅਪ੍ਰੈਂਟਿਸਸ਼ਿਪ ਸੰਘਰਸ਼ ਯੂਨੀਅਨ ਪੰਜਾਬ ਦੇ ਮੈਂਬਰਾਂ ਨੂੰ ਪੁਲਿਸ ਨੇ ਸਖਤੀ ਦੇ ਨਾਲ ਖਦੇੜਿਆ। ਇਸੇ ਦੌਰਾਨ ਪੁਲਿਸ ਨੇ ਲਾਠੀਚਾਰਜ ਕਰਨ ਤੋਂ ਬਾਅਦ ਸੜਕ ਨੂੰ ਖਾਲੀ ਕਰਵਾ ਲਿਆ। ਇਸ ਪਿੱਛੋਂ ਕਈ ਨੌਜਵਾਨ ਸ਼ਕਤੀ ਵਿਹਾਰ ਟਾਵਰ ਤੇ ਜਾ ਚੜੇ। ਬੀਤੇ ਦਿਨ ਤੜਕੇ 5 ਵਜੇ ਤੋਂ ਯੂਨੀਅਨ ਨੇ ਪਾਵਰਕਾਮ ਦੇ ਮੁੱਖ ਗੇਟ ਅੱਗੇ ਮਾਲ ਰੋਡ ਤੇ ਇੱਕ ਪਾਸਾ ਜਾਮ ਕਰ ਦਿੱਤਾ ਸੀ। ਇਸ ਕਰਕੇ ਸ਼ਹਿਰ ਦੀ ਆਵਾਜਾਈ ਵਿਵਸਥਾ ਵਿਗੜ ਗਈ ਸੀ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੁਲਿਸ ਨੇ ਹੁਣ ਇਹਨਾਂ ਨੂੰ ਖਦੇੜ ਦਿੱਤਾ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ, ਜਿੱਥੇ ਤੁਸੀਂ ਵਰਲਡ ਨਿਊਜ਼ ਦੇ ਬਾਰੇ, ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀਆਂ ਹਾਸਲ ਕਰੋਗੇ। ਉੱਥੇ ਹੀ ਤੁਹਾਨੂੰ ਅਮਰੀਕਾ ਦੇ ਵਿੱਚ ਵਾਪਰੀਆਂ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਤੇ ਅੱਜ ਮੰਗਲਵਾਰ ਹੈ, ਅੱਜ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਦੇ ਬਾਬਤ ਕੁਝ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਣਗੀਆਂ। ਇਸ ਬਾਬਤ ਤੁਸੀਂ ਵੀ ਸਟੂਡੀਓ ਦੇ ਵਿੱਚ ਜੁੜ ਸਕਦੇ ਹੋ। ਨੰਬਰ ਹੈ 408 272 5200। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।